46272 2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਬਲਾ ਯੂਨੀਵਰਸਿਟੀ, ਅਮਰਜੀਤ ਸਿੰਘ ਦੋਸਾਂਝ, ਜਰਨੈਲ ਸਿੰਘ ਸਹੋਤਾ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਜਿਹੜੀਆਂ ਖਬਰਾਂ ਵੱਲ ਆਈਏ, ਸਭ ਤੋਂ ਪਹਿਲੀ ਖਬਰ ਜੇ ਕਰੋਨਾ ਵਾਇਰਸ ਨੂੰ ਲੈ ਕੇ ਡਿਸਕਸ ਕਰੀਏ, ਕਹਿੰਦੇ ਪਈ ਜਿਹੜੀ ਕਰੋਨਾ ਵਾਇਰਸ ਆ ਇਹ ਜਿਹੜੀ ਪੈਂਡੈਮਿਕ ਆ ਲਗਭਗ 2 ਸਾਲ ਤੱਕ ਜਿਹੜੀ ਆ ਇਹ ਲਾਸਟ ਕਰ ਸਕਦੀ ਹੈਗੀ ਆ। ਕੁਝ ਸਟੇਟਾਂ ਨੇ ਜਿਹੜਾ ਲੋਕਡਾਊਨ ਰੱਖਿਆ ਹੈ, ਕੁਝ ਜਿਹੜੇ ਆ ਓਪਨ ਕਰਨ ਜਾ ਰਹੇ ਆ। ਨਿਊਯਾਰਕ ਨੇ ਵੀ ਕਹਿਤਾ ਵੀ ਅਸੀਂ ਜਿਹੜੇ ਸਕੂਲ ਆ ਉਹ ਨਹੀਂ ਓਪਨ ਕਰਨ ਜਾਵਾਂਗੇ। ਹੁਣ ਤੱਕ 60,000 ਤੋਂ ਉੱਪਰ ਜਿਹੜੀਆਂ ਮੌਤਾਂ ਆ ਕਰੋਨਾ ਵਾਇਰਸ ਦੇ ਨਾਲ ਹੋ ਗਈਆਂ ਹੈਗੀਆਂ ਆ। ਜੀ ਬਿਲਕੁਲ। ਸੋ ਇਹ ਮੌਤਾਂ ਦਾ ਸਿਲਸਿਲਾ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਹੈਗਾ ਆ। ਸੋ ਦੇਖਦੇ ਹਾਂ ਕਿ ਇਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵਧੂਗੀ। ਅਮਰੀਕਾ ਦੇ ਵਿੱਚ ਜਿਹੜੀ 64,000 ਤੋਂ ਉੱਤੇ ਜਿਹੜੀ ਮੌਤ ਆ ਉਹ ਹੋ ਚੁੱਕੀ ਆ, ਅਤੇ 11 ਲੱਖ ਲੋਕ ਇਸ ਟਾਈਮ ਕਰੋਨਾ ਵਾਇਰਸ ਤੋਂ ਪੀੜਤ ਜਿਹੜੇ ਉਹ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਜਿਹੜੇ ਇਸ ਟਾਈਮ 1.5 ਲੱਖ ਤੋਂ ਵੱਧ ਲੋਕ ਜਿਹੜੇ ਅਮਰੀਕਾ ਦੇ ਵਿੱਚ ਉਹ ਠੀਕ ਹੋ ਚੁੱਕੇ ਨੇ, ਅਤੇ 64 ਲੱਖ ਤੋਂ ਵੱਧ ਕੁੱਲ ਜਿਹੜੇ ਟੈਸਟ ਆ ਉਹ ਅਮਰੀਕਾ ਦੇ ਵਿੱਚ ਹੋ ਚੁੱਕੇ ਹੋਏ ਨੇ। ਸੋ ਬਿਲਕੁਲ ਡਾਕਟਰ ਡੈਬਰਾ ਵਰਕਸ ਜਿਹੜੇ ਆ ਕੋਆਰਡੀਨੇਟਰ ਵਾਈਟ ਹਾਊਸ ਦੇ ਕਰੋਨਾ ਵਾਇਰਸ ਟਾਸਕ ਫੋਰਸ ਦੇ, ਉਹਨਾਂ ਨੇ ਇਹ ਜਿਹੜੀ ਸੁਜੈਸ਼ਨ ਦਿੱਤੀ ਆ ਵੀ ਜਿਹੜੀ ਸੋਸ਼ਲ ਡਿਸਟੈਂਸ ਇਹ ਜਿਹੜੀ ਆ ਸਮਰ ਤੱਕ ਚੱਲਦੀ ਰਹੂਗੀ। ਅਤੇ ਇਸੇ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹਿੰਦੇ ਵੀ ਕਿਹਾ ਵੀ ਜਿਹੜਾ ਸਾਡੇ ਕੋਲ ਐਵੀਡੈਂਸ ਹੈਗੇ ਆ ਵੀ ਜਿਹੜੀ ਕਰੋਨਾ ਵਾਇਰਸ ਆ ਉਹ ਚਾਈਨੀਜ਼ ਵਾਇਰੋਲੋਜੀ ਲੈਬ ਜਿਹੜੀ ਆ ਉਹਦੇ 'ਚ ਓਰੀਜੀਨੇਟ ਹੋਈ ਸੀ, ਪਰ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਆ ਉਹ ਕਹਿੰਦੀਆਂ ਵੀ ਹਜੇ ਅਸੀਂ ਸਟਿਲ ਐਗਜ਼ਾਮਿਨ ਕਰ ਰਹੇ ਹਾਂ, ਉਹ ਉਹਨਾਂ ਨਾਲ ਐਗਰੀ ਨਹੀਂ ਕਰਦੇ ਹੈਗੇ। ਅਤੇ ਨੋਰਮਲ ਆਉਣ ਨੂੰ ਕਹਿੰਦੇ ਵੀ ਕਾਫੀ ਸਮਾਂ ਲੱਗੂਗਾ। ਇਹ ਡਾਕਟਰ ਟੌਮ ਇੰਗਲਸ ਵੀ ਇੱਕ ਐਕਸਪਰਟ ਜਿਹੜੇ ਹੈਗੇ ਆ ਇਸ ਪੈਂਡੈਮਿਕ ਦੇ ਉੱਤੇ, ਉਹਨਾਂ ਨੇ ਇਹ ਕਿਹਾ ਹੈਗਾ। ਸੋ ਨਿਊਯਾਰਕ ਜਿਹੜੇ ਆ ਉੱਥੇ ਕਹਿੰਦੇ ਸਕੂਲ ਆ ਇਸ ਸਾਲ ਦੇ ਰੈਸਟ ਆਫ ਦਾ ਅਕੈਡਮਿਕ ਈਅਰ ਉਹ ਜਿਹੜੇ ਆ ਬੰਦ ਰਹਿਣਗੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਦੀ ਗੱਲ ਕਰਦੇ ਜਾਈਏ ਤਾਂ ਜਿਹੜਾ ਜੋ ਬਾਈਡਨ ਹੈਗਾ ਆ ਉਸਨੇ ਅੱਜ MSNBC ਦੇ ਉੱਤੇ ਆ ਕੇ ਜਿਹੜੇ ਉਸ ਦੇ ਉੱਤੇ ਸੈਕਸ਼ੂਅਲ ਅਸੌਲਟ ਲੱਗੇ ਸੀ ਉਹਨਾਂ ਨੂੰ ਜਿਹੜਾ ਉਹ ਨਕਾਰਿਆ ਆ। ਉਹਨੇ ਕਿਹਾ ਵੀ ਇਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਸੱਚ ਨਹੀਂ ਆ, ਇਹ ਬਿਲਕੁਲ ਝੂਠੀ ਜਿਹੜੀ ਉਹ ਗੱਲ ਹੈਗੀ ਆ। ਸੋ ਇਹਨਾਂ ਦੇ 1993 ਸੰਨ ਦੇ ਦੌਰਾਨ ਜਦੋਂ ਸੈਨੇਟਰ ਇਹ ਸੀਗੇ, ਉਹਨਾਂ ਦੇ ਨਾਲ ਕੰਮ ਕਰਨ ਵਾਲੀ ਤਾਰਾ ਰੀਡ, ਉਸ ਦੇ ਦੁਆਰਾ ਇਹ ਦੋਸ਼ ਜਿਹੜੇ ਉਹ ਲਾਏ ਗਏ ਸੀਗੇ। ਉਸ ਤੋਂ ਬਾਅਦ ਦੇ ਵਿੱਚ ਉਸ ਦੀ ਇੱਕ ਸਾਬਕਾ ਗਵਾਂਢਣ ਜਿਹੜੀ ਆ ਉਸਨੇ ਇਹਨਾਂ ਜਿਹੜੇ ਸੀਗੇ ਗੱਲਾਂ ਉਸਦੀਆਂ ਆਖੀਆਂ ਸੀ, ਦੋਸ਼ ਲਾਏ ਸੀ, ਉਸ ਦੀ ਪ੍ਰੋੜਤਾ ਕੀਤੀ ਸੀ ਵੀ ਹਾਂ ਮੈਨੂੰ ਵੀ ਤਾਰਾ ਰੀਡ ਨੇ ਉਦੋਂ ਇਸ ਦੇ ਬਾਰੇ ਦੱਸਿਆ ਸੀ। ਪਰ ਅੱਜ ਉਸਨੇ MSNBC ਦੇ ਉੱਤੇ ਆ ਕੇ ਜੋ ਬਾਈਡਨ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਨਕਾਰਿਆ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿ ਔਰਤਾਂ ਦੀਆਂ ਵੋਟਾਂ ਇਸ ਦੇ ਪੱਖ ਦੇ ਵਿੱਚ ਜਾਣਗੀਆਂ ਨਹੀਂ ਜਾਣਗੀਆਂ। ਉੱਧਰ ਇਹਨੂੰ ਲਟੀਨੋ ਕਮਿਊਨਿਟੀ ਦੇ ਇੱਕ ਬਹੁਤ ਵੱਡੇ ਸਿਵਲ ਰਾਈਟ ਲੀਡਰ ਜਿਹੜਾ ਸੀਗਾ ਉਸ ਦਾ ਸਮਰਥਨ ਜਿਹੜਾ ਅੱਜ ਪ੍ਰਾਪਤ ਹੋਇਆ ਆ। ਕਿਤੇ ਨਾ ਕਿਤੇ ਲਟੀਨੋ ਵੋਟਰਸ ਜਿਹੜੇ ਆ ਉਹ ਵੀ ਜਿਹੜੀ ਦੁਬਿਧਾ ਦੇ ਵਿੱਚ ਸੀਗੇ, ਖਾਸ ਕਰਕੇ ਇਸ ਲਈ ਵੀ ਜਿਸ ਪ੍ਰਸ਼ਾਸਨ ਦੇ ਵਿੱਚ ਜੋ ਬਾਈਡਨ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ 8 ਸਾਲ ਦੇ ਲਈ ਰਿਹਾ ਆ, ਉਸ ਪ੍ਰਸ਼ਾਸਨ ਨੇ ਸਭ ਤੋਂ ਵੱਧ ਜਿਹੜੇ ਆ ਲੋਕਾਂ ਨੂੰ ਡਿਪੋਰਟ ਕੀਤਾ ਸੀ। ਉਹ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਵੀ ਵੱਧ ਜਿਹੜੇ ਲੋਕਾਂ ਨੂੰ ਜਿਹੜਾ ਓਬਾਮਾ ਪ੍ਰਸ਼ਾਸਨ ਆ ਉਸਨੇ ਡਿਪੋਰਟ ਕੀਤਾ ਸੀ। ਸੋ ਉਸ ਨੂੰ ਲੈ ਕੇ ਜਿਹੜੇ ਕਈ ਲਟੀਨੋਜ਼ ਆ ਉਹ ਅਜੇ ਵੀ ਭੰਬਲ ਭੂਸੇ ਸੀਗੇ ਵੀ ਕੀ ਇਹਨੂੰ ਵੋਟ ਆਪਾਂ ਨੂੰ ਪਾਉਣੀ ਚਾਹੀਦੀ ਆ ਜਾਂ ਨਹੀਂ। ਜੀ ਬਿਲਕੁਲ। ਜਿਹੜੇ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਕਿਹਾ ਵੀ 25 ਸਾਲ ਪਹਿਲਾਂ ਜਿਹੜਾ ਮੈਂ ਇੱਕ ਬਿੱਲ ਲੈ ਕੇ ਆਇਆ ਸੀ ਵਾਇਲੈਂਸ ਅਗੇਂਸਟ ਵੂਮਨ ਐਕਟ, ਉਹ ਜਿਹੜਾ ਸ਼ੁਰੂ ਕੀਤਾ ਸੀ। ਸੋ ਹੁਣ ਜਦੋਂ ਮੈਂ ਪ੍ਰੈਜ਼ੀਡੈਂਟ ਬਣੂੰਗਾ ਅਤੇ ਮੈਂ ਇਹ ਵਾਅਦਾ ਕਰਦਾ ਹਾਂ ਵੀ ਉਸ ਜੋਬ ਨੂੰ ਫਿਨਿਸ਼ ਕਰਨ ਦੀ ਕੋਸ਼ਿਸ਼ ਕਰੂੰਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ ਸਮਾਲ ਬਿਜ਼ਨਸਿਸ ਦੇ ਲਈ $1 ਬਿਲੀਅਨ ਤੱਕ ਦੇ ਜਿਹੜੇ ਫੰਡ ਨੇ ਉਹ ਪਬਲਿਕ ਕੰਪਨੀਆਂ ਨੂੰ ਚਲੇ ਗਏ। ਸੋ 300 ਤੋਂ ਵੱਧ ਜਿਹੜੀਆਂ ਪਬਲਿਕ ਕੰਪਨੀਆਂ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਇਹ ਲੋਨ ਮਿਲੇ ਨੇ, ਅਤੇ ਕਈਆਂ ਨੇ ਇਹ ਜਿਹੜੇ ਲੋਨ ਆ ਉਹ ਵਾਪਸ ਵੀ ਕੀਤੇ ਨੇ।
ਸੋ ਇਹ ਜਿਹੜੀ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਆ ਉਹ ਤੁਹਾਡੇ ਸਾਹਮਣੇ ਹੀ ਆ ਹੁਣ ਵੀ ਕਿਸ ਤਰੀਕੇ ਨਾਲ ਸਮਾਲ ਬਿਜ਼ਨਸ ਦੀਆਂ ਕੰਪਨੀਆਂ ਦੀ ਬਜਾਏ ਪਬਲਿਕਲੀ ਟ੍ਰੇਡਡ ਜਿਹੜੀਆਂ ਕੰਪਨੀਜ਼ ਆ ਉਹਨਾਂ ਨੂੰ $1 ਬਿਲੀਅਨ ਤੋਂ ਵੱਧ ਜਿਹੜੀ ਰਾਹਤ ਆ ਇਹ ਮਿਲੀ ਹੈਗੀ ਆ। ਸੋ 2 ਵਾਰੀ ਆਲਰੇਡੀ ਜਿਹੜੇ ਇਹ ਲੋਨ ਪ੍ਰੋਗਰਾਮ ਆ ਉਹ ਤੈਅ ਹੋ ਚੁੱਕਾ ਹੋਇਆ ਆ। ਅਤੇ ਇੱਕ ਜਿਹੜੀ ਨਿਊਯਾਰਕ ਟਾਈਮਜ਼ ਦੇ ਇੱਕ ਬਿਜ਼ਨਸ ਡੈਸਕ ਦੀ ਇੱਕ ਨਵੀਂ ਜਿਹੜੀ ਖੋਜੀ ਰਿਪੋਰਟ ਆ ਉਸ ਦੇ ਵਿੱਚ ਇਹ ਉਹਨਾਂ ਨੇ ਦਾਅਵਾ ਕੀਤਾ ਆ ਵੀ ਇਹਨਾਂ ਸਾਰੇ ਜਿਹੜੇ ਲੋਨਸ ਹੈਗੇ ਆ ਜਾਂ ਇਕੱਲੇ SBA ਦੇ ਲੋਨਸ ਹੀ ਨਹੀਂ, ਜਿਹੜੇ ਓਵਰਆਲ ਜਿਹੜਾ ਸਟਿਮੂਲਸ ਪੈਕੇਜ ਦੇ ਵਿੱਚ ਬਹੁਤ ਸਾਰੇ ਟੌਪ ਦੇ 1% ਜਿਹੜੇ ਹੈਗੇ ਨੇ, ਜਿਹੜੇ 5 ਮਿਲੀਅਨ ਡਾਲਰ ਤੋਂ ਵੱਧ ਜਿਨ੍ਹਾਂ ਦੀ ਹੈਗੀ ਆ ਰੈਵਨਿਊਜ਼ ਜਾਂ ਉਹ ਸਾਰਾ ਕੁਛ, ਉਹਨਾਂ ਦੇ ਉੱਤੇ ਕਈ ਤਰੀਕੇ ਦੇ ਪਹਿਲਾਂ ਕੈਪਸ ਸੀਗੇ। ਇਸ ਸਟਿਮੂਲਸ ਪੈਕੇਜ ਦੇ ਅਧੀਨ ਉਹਨਾਂ ਦੇ ਜਿਹੜੇ ਕੈਪਸ ਆ ਉਹ ਆਰਜੀ ਤੌਰ ਦੇ ਉੱਤੇ ਕੁਝ ਸਮੇਂ ਦੇ ਲਈ ਜਿਹੜੇ ਹੋ ਚੁੱਕੇ ਗਏ ਆ, ਜਿਸ ਕਰਕੇ ਉਹਨਾਂ ਨੂੰ ਇਹ $100 ਬਿਲੀਅਨ ਤੋਂ ਵੱਧ ਦਾ ਜਿਹੜਾ ਫਾਇਦਾ ਆ ਉਹਨਾਂ ਕੰਪਨੀਜ਼ ਨੂੰ ਹੋਣ ਜਾ ਰਿਹਾ ਹੈਗਾ ਜੀ। ਬਿਲਕੁਲ, ਜੇ ਆਪਾਂ ਵੱਡੀਆਂ ਬੈਂਕਾਂ ਦੀਆਂ ਗੱਲ ਕਰਦੇ ਜਾਈਏ, ਤੁਸੀਂ ਦੇਖਿਆ ਹੀ ਹੋਊਗਾ ਜਿਹੜੇ ਸਾਡੇ ਸਰੋਤੇ ਆ, ਖਾਸ ਕਰਕੇ ਬੈਂਕ ਆਫ ਅਮਰੀਕਾ, ਵੈਲਸ ਫਾਰਗੋ, ਚੇਜ਼ ਬੈਂਕ, ਐਵਰੀ ਡੇ ਤੁਹਾਨੂੰ ਮਾਰਨਿੰਗ 'ਚ ਈਮੇਲ ਆ ਜਾਂਦੀ ਆ ਵੀ ਤੁਸੀਂ ਅਪਲਾਈ ਕੀਤਾ ਆ, ਵੀ ਆਰ ਸਟਿਲ ਵਰਕਿੰਗ ਔਨ ਇਟ। ਸੋ ਬੜੀਆਂ ਕੰਪਨੀਆਂ ਜਿਹੜੀਆਂ ਆ ਉਹ ਦੇਖ ਲਓ ਵੀ ਉਹ ਲੋਨ ਲੈ ਗਈਆਂ ਹੈਗੀਆਂ। ਸੋ ਅਗਲੀ ਖਬਰ ਵੱਲ ਆਈਏ ਜਿਹੜੀ ਕੈਲੀਫੋਰਨੀਆ ਨੂੰ ਲੈ ਕੇ ਆ। ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਗੈਬਨ ਨਿਊਸਮ, ਉਹਨਾਂ ਨੇ ਜਿਹੜੇ ਸਦਰਨ ਕੈਲੀਫੋਰਨੀਆ ਦੇ 2 ਬੀਚ ਜਿਹੜੇ ਆ ਔਰੇਂਜ ਕਾਉਂਟੀ ਏਰੀਏ ਦੇ ਵਿੱਚ, ਉਹਨਾਂ ਨੂੰ ਬੰਦ ਕਰਨ ਲਈ ਕਿਹਾ ਸੀ ਵੀ ਉੱਥੇ ਪਬਲਿਕ ਨਹੀਂ ਜਾ ਸਕਦੀ। ਪਿਛਲੇ ਦਿਨਾਂ 40,000 ਤੋਂ ਵੱਧ ਲੋਕ ਇਕੱਠੇ ਹੋ ਗਏ ਸੀ। ਸੋ ਉਹਨੂੰ ਦੇਖਦੇ ਹੋਏ ਹੁਣ 2 ਸ਼ਹਿਰ ਸਦਰਨ ਕੈਲੀਫੋਰਨੀਆ ਦੇ, ਉਹਨਾਂ ਨੇ ਕਿਹਾ ਆ ਵੀ ਅਸੀਂ ਗਵਰਨਰ ਨੂੰ ਜਿਹੜਾ ਆ ਸੂ ਕਰਨ ਜਾ ਰਹੇ ਹਾਂ, ਲਾ ਸੂਟ ਫਾਈਲ ਕਰਨ ਜਾ ਰਹੇ ਹਾਂ ਵੀ ਇਹ ਜਿਹੜਾ ਆ ਇਹ ਸਹੀ ਨਹੀਂ ਹੈਗਾ। ਜਿਹੜੀ ਹਟਿੰਗਟਨ ਬੀਚ ਆ, ਉੱਥੇ ਦੀ ਜਿਹੜੀ ਸਿਟੀ ਕੌਂਸਲ ਦੀ ਮੀਟਿੰਗ ਹੋਈ ਕੱਲ੍ਹ, ਅਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਪਾਸ ਕੀਤਾ ਮਤਾ ਜਿਹੜਾ ਆ 5-2 ਦੇ ਮੁਕਾਬਲੇ ਵੀ ਜਿਹੜਾ ਸਿਟੀ ਅਟਾਰਨੀ ਆ ਉਹ ਲੀਗਲ ਐਕਸ਼ਨ ਲਊਗਾ ਗਵਰਨਰਸ ਦੇ ਅਗੇਂਸਟ ਵੀ ਸਾਡੇ ਬੀਚ ਜਿਹੜੇ ਆ ਉਹ ਕਿਉਂ ਬੰਦ ਕੀਤੇ ਗਏ ਹੈਗੇ ਆ। ਇਸੇ ਤਰ੍ਹਾਂ ਔਰੇਂਜ ਕਾਉਂਟੀ ਨੇ ਵੀ ਜਿਹੜੀ ਆ ਉਹ ਵੀ ਪਰਸੂ ਕਰ ਰਹੇ ਹੈਗੇ ਆ। ਜੀ 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 ਬਿਲਕੁਲ। ਆਪਣੇ ਗਵਾਂਢੀ ਮੁਲਕ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰੀਸੈਂਟਲੀ ਕੁਛ ਦਿਨ ਪਹਿਲਾਂ ਨੋਵਾ ਸਕੋਸ਼ੀਆ ਇਲਾਕੇ ਦੇ ਵਿੱਚ ਉੱਥੇ ਮਾਸ ਸ਼ੂਟਿੰਗ ਜਿਹੜੀ ਹੋਈ ਸੀ, ਜਿਸ ਦੇ ਵਿੱਚ ਕਈ ਲੋਕ ਜਿਹੜੇ ਉਹ ਮਾਰੇ ਗਏ ਸੀ। ਉਸ ਦੇ ਚੱਲਦਿਆਂ ਉੱਥੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆ, ਉਹਨਾਂ ਨੇ 1500 ਤੋਂ ਵੱਧ ਕਿਸਮ ਦੀਆਂ ਮਿਲਟਰੀ ਸਟਾਈਲ ਜਿਹੜੀਆਂ ਫੌਜੀ ਸਟਾਈਲ ਜਿਹੜੀਆਂ ਗਨਜ਼ ਹੈਗੀਆਂ ਆ ਉਹਨਾਂ ਦੇ ਉੱਤੇ ਬੈਨ ਅਨਾਊਂਸ ਕਰ ਦਿੱਤਾ ਹੈਗਾ ਆ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ 2 ਸਾਲ ਦਾ ਐਮਨੈਸਟੀ ਪੀਰੀਅਡ ਜਿਹੜੇ ਕਰੰਟ ਓਨਰਸ ਆ ਉਹਨਾਂ ਨੂੰ ਜਿਹੜਾ ਉਹ ਦਿੱਤਾ ਜਾਊਗਾ, ਅਤੇ ਇੱਕ ਕੰਪਨਸੇਸ਼ਨ ਪ੍ਰੋਗਰਾਮ ਆ ਇਸ ਦੇ ਤਹਿਤ ਚਾਲੂ ਕੀਤਾ ਜਾਊਗਾ। ਸੋ ਅਸੌਲਟ ਸਟਾਈਲ ਜਿਹੜੀਆਂ ਗਨਜ਼ ਆ ਉਹਨਾਂ ਨੂੰ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਜਿਹੜੇ ਨੇ ਕੈਨੇਡਾ ਦੇ, ਉਹਨਾਂ ਨੇ ਜਿਹੜਾ ਉਸ ਦੇ ਉੱਤੇ ਬੈਨ ਲਾ ਦਿੱਤਾ। ਉਹਨਾਂ ਨੇ 1999 ਤੋਂ ਲੈ ਕੇ ਨੋਵਾ ਸਕੋਸ਼ੀਆ ਦੇ ਦੌਰਾਨ ਉਸ ਦੇ ਦਰਮਿਆਨ ਹੋਰ ਜਿਹੜੀਆਂ ਹੋਈਆਂ ਕੈਨੇਡਾ ਦੇ ਵਿੱਚ ਮਾਸ ਸ਼ੂਟਿੰਗਸ ਆ ਉਹਨਾਂ ਨੂੰ ਇਸ ਦਾ ਕਾਰਨ ਦੱਸਿਆ ਵੀ ਇਸ ਕਰਕੇ ਜਿਹੜੇ ਇਹ ਅਸੌਲਟ ਸਟਾਈਲ ਜਿਹੜੀਆਂ ਵੈਪਨਸ ਆ ਉੱਥੇ ਉਹ ਬੈਨ ਕਰਨ ਜਾ ਰਹੇ ਆ, ਉਹਨਾਂ ਦੇ ਉੱਤੇ ਪੱਕੀ ਜਿਹੜੀ ਰੋਕ ਲਾਉਣ ਜਾ ਰਹੇ ਆ। 1500 ਤੋਂ ਵੱਧ ਕਿਸਮ ਦੀਆਂ ਜਿਹੜੀਆਂ ਵੈਪਨਸ ਆ ਉਸ ਉੱਤੇ ਰੋਕ ਇਹਨਾਂ ਨੇ ਲਾਈ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੇ ਕਹਿੰਦੇ ਵੀ ਕੈਲੀਫੋਰਨੀਆ ਅਤੇ ਨਿਊਯਾਰਕ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਮੂਵਮੈਂਟ ਚੱਲ ਰਹੀ ਹੈਗੀ ਆ। ਨਿਊਯਾਰਕ ਤੋਂ ਲੈ ਕੇ ਲਾਸ ਐਂਜਲਸ ਤਾਈਂ ਕੈਂਸਲ ਰੈਂਟ ਦੀ ਮੂਵਮੈਂਟ, ਉਹਦੇ ਵਿੱਚ ਲੋਕ ਜਿਹੜੇ ਆ ਟੈਨੈਂਟ ਹੈਗੇ ਆ ਉਹ ਕਹਿ ਰਹੇ ਆ ਵੀ ਰੈਂਟ ਦੇਣਾ ਜਿਹੜਾ ਬੰਦ ਕਰੋ। ਸੋ ਇਸ ਨੂੰ ਜਿਹੜੀ ਕਾਂਗਰਸ ਵੂਮਨ ਆ ਅਲੈਗਜ਼ੈਂਡਰੀਆ ਓਕੇਜ਼ੀਓ-ਕੋਰਟੇਜ਼, ਉਹ ਕਾਫੀ ਸਪੋਰਟ ਕਰ ਰਹੀ ਆ, ਕਹਿੰਦੀ ਪਈ ਇਹ ਹੁਣੇ ਟਾਈਮ ਆ ਜਿਹੜਾ ਇਹਨੂੰ ਫਾਈਟ ਕਰਨ ਦਾ। ਪਰ ਦੂਸਰੇ ਪਾਸੇ ਜਿਹੜੇ ਆ ਲੈਂਡਲੋਰਡ ਉਹ ਕਹਿੰਦੇ ਵੀ ਅਸੀਂ ਆਲਰੇਡੀ ਬਹੁਤ ਜ਼ਿਆਦਾ ਸਟਰਗਲ ਕਰ ਰਹੇ ਕਿਉਂਕਿ ਅਪ੍ਰੈਲ ਮਹੀਨੇ 'ਚ ਵੀ ਕਈ ਜਿਹੜੇ ਟੈਨੈਂਟਸ ਆ ਉਹਨਾਂ ਨੇ ਰੈਂਟ ਨਹੀਂ ਦਿੱਤੇ ਵੀ ਆਪਾਂ ਨੂੰ ਜਿਹੜੇ ਗਾਰਬੇਜ ਦੇ ਬਿੱਲ, ਬਿਜਲੀ ਦੇ, ਪ੍ਰੋਪਰਟੀ ਟੈਕਸ ਅਤੇ ਮੌਰਗੇਜ ਜਿਹੜੀ ਆ ਉਹ ਪੇ ਕਰਨੀ ਹੈਗੀ ਆ। ਅਤੇ ਜਿਹੜੇ ਛੋਟੇ ਲੈਂਡਲੋਰਡ ਹੈਗੇ ਆ, ਮੌਮ ਐਂਡ ਪੌਪ ਲੈਂਡਲੋਰਡ, ਜਿਨ੍ਹਾਂ ਦੀਆਂ 2-2 4-4 ਪ੍ਰਾਪਰਟੀਆਂ ਹੈਗੀਆਂ ਆ, ਉਹ ਜਿਹੜੇ ਆ ਕਾਫੀ ਵੱਡੀ ਪ੍ਰੋਬਲਮ ਦੇ ਵਿੱਚ ਹੈਗੇ ਆ। ਜਿਹੜੇ ਵੱਡੀਆਂ ਅਪਾਰਟਮੈਂਟਾਂ ਵਾਲੇ 500-500 ਹਜ਼ਾਰ ਵਾਲੇ ਉਹਨਾਂ ਨੂੰ ਇੰਨਾ ਜ਼ਿਆਦਾ ਫਰਕ ਨਹੀਂ ਪੈਣਾ ਹੈਗਾ। ਜਿਹੜੇ ਛੋਟੇ ਲੈਂਡਲੋਰਡ ਆ ਉਹਨਾਂ ਨੂੰ ਫਰਕ ਪਊਗਾ। ਪਰ ਇਹ ਮੂਵਮੈਂਟ ਜਿਹੜੀ ਆ ਕਾਫੀ ਜਿਹੜੀ ਆ ਜ਼ੋਰ ਫੜ ਰਹੀ ਹੈਗੀ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਆ, ਉੱਥੇ ਦੇ ਜਿਹੜੀ ਕੈਨੇਡੀਅਨ ਏਅਰ ਫੋਰਸ ਦਾ ਇੱਕ ਜਿਹੜਾ ਜਹਾਜ਼ ਸੀਗਾ ਉਹ ਲਾਪਤਾ ਹੋਇਆ, ਜਿਸ ਦੇ ਵਿੱਚ ਇੱਕ ਕੈਨੇਡੀਅਨ ਏਅਰ ਫੋਰਸ ਦਾ ਜਿਹੜਾ ਆ ਫੌਜੀ ਆ ਉਹ ਮਾਰਿਆ ਗਿਆ ਅਤੇ 5 ਜਿਹੜੇ ਆ
ਉਹ ਲਾਪਤਾ ਦੱਸੇ ਗਏ ਨੇ। ਸਬ ਲਿeutenant ਐਬੀਗੇਲ ਕਾਊਬੋਰੋ ਜਿਹੜੇ ਆ ਮਰੀਨ ਸਿਸਟਮ ਇੰਜੀਨੀਅਰਿੰਗ ਆਫਿਸਰ ਆ ਜਿਹੜੇ ਕਿ ਟੋਰਾਂਟੋ ਤੋਂ ਸੀ, ਉਹਨਾਂ ਦੀ ਜਿਹੜੀ ਮੌਤ ਹੋਈ ਆ, ਅਤੇ ਅਜੇ ਜਿਹੜੇ 5 ਹੋਰ ਫੌਜੀ ਨੇ ਉਹ ਲਾਪਤਾ ਦੱਸੇ ਜਾ ਰਹੇ ਆ। ਇਹ ਜਿਹੜਾ ਹੈਲੀਕਾਪਟਰ ਆ ਮੈਡੀਟਰੇਨੀਅਨ ਸੀ ਦੇ ਵਿੱਚ ਖਾੜੀ ਦੇ ਮੁਲਕਾਂ ਦੇ ਵਿੱਚ ਜਿਹੜੇ ਆ ਉੱਥੇ ਕਿਤੇ ਨਾ ਕਿਤੇ ਇਸ ਨੂੰ ਲਾਇਆ ਹੋਇਆ ਸੀਗਾ ਜੀ। ਅਗਲੀ ਖਬਰ ਬਾਅਦ ਚਲੀਏ, ਜਿਹੜੀ ਆ ਬਹੁਤ ਸਾਰੇ ਲੋਕ ਜਿਹੜੇ ਆਮ ਲੋਕ ਆ ਉਹ USA ਦੇ ਵਿੱਚ, ਇਕੱਲਾ USA ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਸਪੋਰਟ ਕਰ ਰਿਹਾ ਹੈਗੇ ਆ। ਕੋਈ ਲੰਗਰ ਛਕਾ ਰਿਹਾ, ਕੋਈ ਮਾਸਕ ਬਣਾ ਰਿਹਾ, ਕੋਈ ਰਾਈਡ ਦੇ ਰਿਹਾ, ਕੋਈ ਕਿਸੇ ਤਰ੍ਹਾਂ ਦੀ ਦੇ ਰਿਹਾ। ਜਿਹੜੀ ਸਪੋਰਟ ਹੈਗੀ ਆ, ਕੋਈ ਗਰੀਬ ਆ ਬੰਦਾ, ਉਹ ਵੀ ਜਿੱਦਾਂ ਗਰੀਬ ਤੋਂ ਗਰੀਬ ਬੰਦਾ ਵੀ ਜਿਹੜਾ ਆ ਇੱਕ ਦੂਜੇ ਦੀ ਸਪੋਰਟ ਕਰ ਰਿਹਾ। ਪਰ ਸੈਨ ਫਰਾਂਸਿਸਕੋ ਤੋਂ ਖਬਰ ਆ ਰਹੀ ਕਹਿੰਦੇ ਵੀ ਸੈਨ ਫਰਾਂਸਿਸਕੋ ਏਰੀਏ 'ਚ 75 ਦੇ ਕਰੀਬ ਬਿਲੀਅਨੇਅਰ ਰਹਿੰਦੇ ਹੈਗੇ ਆ, ਅਤੇ ਉਹਨਾਂ ਬਿਲੀਅਨੇਅਰ 'ਚੋਂ ਬਹੁਤ ਹੀ ਘੱਟ ਜਿਹੜੇ ਆ ਜਿਨ੍ਹਾਂ ਦੀ ਨਿਊਜ਼ ਆ ਰਹੀ ਆ ਵੀ ਕਿਸੇ ਨੇ ਕਰੋਨਾ ਵਾਇਰਸ ਹੋਣ ਕਰਕੇ ਜਿਹੜੀ ਆ ਕਿਸੇ ਵੀ ਆਰਗੇਨਾਈਜੇਸ਼ਨ ਦੀ ਜਿਹੜੀ ਆ ਸਪੋਰਟ ਕੀਤੀ ਹੋਵੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਅੱਜ ਕਹਿੰਦੇ ਕੁਛ ਸਟੇਟ ਡੈਮੋਕ੍ਰੇਟਸ ਦੇ ਇੱਕ ਡੈਮੋਕ੍ਰੇਟਸ ਦੇ ਜਿਹੜੇ ਗਰੁੱਪ ਆ, ਉਹਨਾਂ ਨੇ ਇੱਕ ਨਵਾਂ ਪ੍ਰਪੋਜ਼ਲ ਜਿਹੜਾ ਆ ਉਹ ਪੇਸ਼ ਕੀਤਾ, ਜਿਸ ਦੇ ਵਿੱਚ ਕਹਿੰਦੇ ਵੀ ਕੁਛ ਬਿਜ਼ਨਸਿਸ ਨੂੰ $90,000 ਤੱਕ ਜਿਹੜਾ ਆ 6 ਮਹੀਨਿਆਂ ਤੱਕ ਉਹ ਦੇਣ ਦੀ ਉਹਨਾਂ ਨੇ ਪੇਸ਼ਕਸ਼ ਕੀਤੀ ਆ, ਜਿਨ੍ਹਾਂ ਨੇ ਕੁਛ ਜਿਹੜੇ ਆਪਣੇ ਵਰਕਰ ਆ ਉਹਨਾਂ ਨੂੰ ਫਰਲੋ ਕੀਤਾ ਤਾਂ ਜੋ ਜਿਹੜੇ ਉਹ ਕੁਛ ਜਿਹੜੇ ਵਰਕਰਸ ਆ ਉਹਨਾਂ ਨੂੰ ਉਹ ਫਰਲੋ ਜਾਂ ਲੇ ਆਫ ਜਿਹੜੇ ਉਹ ਕਰ ਸਕਣ, ਪਰ ਉਹ ਉਸ ਦੇ ਦੌਰਾਨ ਵੀ ਉਹਨਾਂ ਨੂੰ ਜਿਹੜੇ ਪੇ ਚੈਕਸ ਆ ਉਹ ਦੇ ਸਕਣ। ਸੋ ਇਸ ਟਾਈਮ ਹਰ ਇੱਕ ਤਰੀਕੇ ਦੇ ਨਾਲ, ਵੱਖ-ਵੱਖ ਤਰੀਕੇ ਦੇ ਨਾਲ ਬਿਜ਼ਨਸਿਸ ਨੂੰ, ਲੋਕਾਂ ਨੂੰ ਮਦਦ ਕਰਨ ਦੀ ਜਿਹੜੀ ਉਹ ਕਵਾਇਦ ਆ ਉਹ ਇਸ ਟਾਈਮ ਚੱਲ ਰਹੀ ਹੈਗੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਿਜ਼ਨਸਿਸ ਅਤੇ ਜਿਹੜੇ ਲੋਕ ਆ ਉਹਨਾਂ ਨੂੰ ਆਰਥਿਕ ਤੰਗੀ ਤੋਂ ਜਿਹੜਾ ਆ ਉਹ ਬਚਾਇਆ ਜਾ ਸਕੇ। ਜਿੱਦਾਂ ਪਹਿਲੋਂ ਖਬਰ ਆਪਾਂ ਦੱਸੀ ਸੀ ਵੀ ਕਈ ਮਾਹਰ ਦਾ ਇਹ ਸੋਚਦੇ ਨੇ ਵੀ ਇਹ 2 ਸਾਲ ਤੱਕ ਕਰੋਨਾ ਵਾਇਰਸ ਦਾ ਸਪਰੈਡ ਜਿਹੜਾ ਉਹ ਚੱਲ ਸਕਦਾ ਆ। ਉੱਦਾਂ ਕੱਲ੍ਹ ਜਿਹੜੇ ਡਾਕਟਰ ਐਂਥਨੀ ਫਾਊਚੀ ਸੀਗੇ, ਉਹਨਾਂ ਨੇ ਇਹ ਆਖਿਆ ਸੀਗਾ ਵੀ ਆਪਾਂ ਨੂੰ ਉਮੀਦ ਹੈਗੀ ਵੀ ਜਨਵਰੀ ਤੱਕ ਲੱਖਾਂ ਦੀ ਤਾਦਾਦ ਦੇ ਵਿੱਚ ਉਹਨਾਂ ਨੂੰ ਜਿਹੜਾ ਕੀਤਾ ਜਾ ਸਕਦਾ, ਵੈਕਸੀਨ ਜਿਹੜੀਆਂ ਉਹ ਬਣਾਈਆਂ ਜਾ ਸਕਦੀਆਂ ਨੇ। ਸੋ ਦੋਨੋਂ ਪਾਸੇ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਇਸ ਟਾਈਮ ਸੁਣਨ ਨੂੰ ਮਿਲ ਰਹੀਆਂ। ਸੋ ਉਮੀਦ ਇਹੀ ਕਰਦੇ ਹਾਂ ਵੀ ਕੁਛ ਨਾ ਕੁਛ ਜਿਹੜੀ ਚੰਗੀ ਖਬਰ ਜਿਹੜੀ ਆਵੇ। ਨੋ ਡਾਊਟ ਹੈਲਥ ਦੇ ਪੱਖੋਂ ਇਸ ਟਾਈਮ ਬਹੁਤ ਵੱਡੀ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਆ, ਪਰ ਆਰਥਿਕ ਤੰਗੀ ਉਹ ਵੀ ਇੱਕ ਜਿਹੜਾ ਇਸ ਟਾਈਮ ਸਿਚੁਏਸ਼ਨ ਆ ਉਹ ਡਰ ਦਾ ਮਾਹੌਲ ਬਣਿਆ ਪਿਆ ਆ। ਆਪਾਂ ਦੇਖਿਆ ਸੀ ਕੱਲ੍ਹ ਵੀ ਜਿਹੜੀ ਸਟਾਕ ਮਾਰਕੀਟ ਆ 200 ਤੋਂ ਵੱਧ ਪੁਆਇੰਟ ਥੱਲੇ ਗਈ ਸੀ। ਅੱਜ ਵੀ ਤਕਰੀਬਨ 2.5% ਡਾਓ ਜੋਨ ਜਿਹੜਾ ਹਾਲ ਦੀ ਘੜੀ ਉਹ ਥੱਲੇ ਚੱਲ ਰਿਹਾ ਹੈਗਾ। 590 ਪੁਆਇੰਟ ਜਿਹੜੀ ਹਾਲ ਦੀ ਘੜੀ ਡਾਓ ਜੋਨਸ ਆ ਉਹ ਥੱਲੇ ਚੱਲ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਮਿਸ਼ੀਗਨ ਤੋਂ ਆ ਰਹੀ ਆ, ਮਿਸ਼ੀਗਨ ਦੇ ਵਿੱਚ ਕਈ ਕਹਿੰਦੇ ਮਿਲੀਸ਼ੀਆ ਗਰੁੱਪ ਜਿਹੜੇ ਹੈਗੇ ਆ ਆਪਣੀਆਂ ਕਾਫੀ ਵੱਡੀਆਂ ਗੰਨਾਂ ਲੈ ਕੇ, ਕੋਈ AK-47 ਇਸ ਤਰ੍ਹਾਂ ਦੀਆਂ ਗੰਨਾਂ ਲੈ ਕੇ ਜਿਹੜੇ ਆ ਮਿਸ਼ੀਗਨ ਗਵਰਨਰ ਦਾ ਜਿਹੜਾ ਆਫਿਸ ਆ ਉਹਦੇ ਬਾਹਰ ਪ੍ਰੋਟੈਸਟ ਕਰ ਰਹੇ ਹੈਗੇ ਆ ਵੀ ਜਿਹੜੀ ਆ ਮਿਸ਼ੀਗਨ ਸਟੇਟ ਆ ਇਹਨੂੰ ਓਪਨ ਕੀਤਾ ਜਾਵੇ। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜਦੋਂ ਪੁੱਛਿਆ ਗਿਆ ਤੇ ਕਹਿੰਦੇ ਵੀ ਇਹ ਜਿਹੜੇ ਬੰਦੇ ਪ੍ਰੋਟੈਸਟ ਕਰ ਰਹੇ ਆ ਉਹ ਗੁੱਡ ਪੀਪਲ ਹੈਗੇ ਆ ਅਤੇ ਗਵਰਨਰ ਨੂੰ ਜਿਹੜੀ ਆ ਉਹਨਾਂ ਦੇ ਨਾਲ ਡੀਲ ਕਰਨੀ ਚਾਹੀਦੀ ਆ ਤਾਂ ਕਿ ਜਿਹੜਾ ਮਿਸ਼ੀਗਨ ਓਪਨ ਕੀਤਾ ਜਾ ਸਕੇ। ਜੀ। ਅਤੇ ਹਰਜੋਤ ਸਿੰਘ ਜੀ, ਜਿਹੜੇ ਉਹ ਸੈਨੇਟ ਡੈਮੋਕ੍ਰੇਟਸ ਦੇ ਦੁਆਰਾ ਪ੍ਰਪੋਜ਼ਲ ਸੀਗਾ ਜੋ ਉਸ ਦੇ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਹੈਗੀ ਹੈ, ਮੈਂ ਉਹ ਆਪਣੇ ਸਰੋਤਿਆਂ ਨਾਲ ਸਾਂਝੀ ਕਰਦਾ ਜਾਵਾਂ। ਇਹ ਜਿਹੜਾ ਇਸ ਨੂੰ ਇਹਨਾਂ ਨੇ ਨਾਮ ਦਿੱਤਾ ਆ ਪੇ ਚੈੱਕ ਸਿਕਿਉਰਿਟੀ ਐਕਟ। ਇਹ ਅਜੇ ਜਿਹੜਾ ਪਾਸ ਨਹੀਂ ਹੋਇਆ, ਇਹ ਪ੍ਰਪੋਜ਼ਲ ਆ, ਉਹਨਾਂ ਨੇ ਸਿਫਾਰਿਸ਼ ਜਿਹੜੀ ਉਹ ਰੱਖੀ ਆ। ਇਸ ਦੇ ਵਿੱਚ ਜਿਹੜੇ 4-5 ਜਿਹੜੇ ਸੈਨੇਟਰਸ ਦੇ ਨਾਲ ਇੰਡੀਪੈਂਡੈਂਟ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੇ ਮਿਲ ਕੇ ਇਹ ਕੀਤਾ ਹੈਗਾ। ਪੇ ਚੈੱਕ ਸਿਕਿਉਰਿਟੀ ਐਕਟ ਦੇ ਤਹਿਤ ਕਹਿੰਦੇ ਉਹ ਬਿਜ਼ਨਸ ਇਸ ਦੇ ਵਿੱਚ ਕੁਆਲੀਫਾਈ ਕਰ ਸਕਦੇ ਨੇ ਜਿਨ੍ਹਾਂ ਦਾ ਰੈਵਨਿਊ 20% ਤੋਂ ਵੱਧ ਜਿਹੜਾ ਉਹ ਡਰੋਪ ਹੋਇਆ ਹੈਗਾ ਅਤੇ ਬਿਜ਼ਨਸ ਆਫ ਆਲ ਸਾਈਜ਼ਸ। ਸੋ ਉਸ ਦੇ ਵਿੱਚ ਹਰ ਇੱਕ ਬਿਜ਼ਨਸ ਨੂੰ ਜਿਹੜਾ ਆ ਉਹਨਾਂ ਨੇ ਮਨਜ਼ੂਰੀ ਜਿਹੜੀ ਉਹ ਦਿੱਤੀ ਹੈਗੀ ਆ ਇਸ ਪ੍ਰਪੋਜ਼ਲ ਦੇ ਤਹਿਤ। ਅਜੇ ਪਾਸ ਨਹੀਂ ਹੋਇਆ, ਮੈਂ ਬਾਰ-ਬਾਰ ਫਿਰ ਦੱਸ ਦੇਵਾਂ। ਸੋ ਉਹਨਾਂ ਬਿਜ਼ਨਸਿਸ ਨੂੰ $90,000 ਤੱਕ ਜਿਹੜਾ ਆ ਉਹ ਮਿਲੂਗਾ। ਜਿਹੜੇ ਫਰਲੋ ਅਤੇ ਲੇਡ ਆਫ ਆਫਿਸਰਸ ਵਰਕਰਸ ਹੈਗੇ ਉਹਨਾਂ ਦੇ ਤਕਰੀਬਨ 6 ਮਹੀਨੇ ਦੇ ਲਈ ਉਹਨਾਂ ਨੇ ਜਿਹੜਾ $90,000 ਜਿਹੜਾ ਉਹਨਾਂ ਨੂੰ ਇਸ ਦੇ ਵਿੱਚ ਦੇਣ ਦੀ ਸਿਫਾਰਿਸ਼ ਜਿਹੜੀ ਉਹ ਰੱਖੀ ਹੋਈ ਆ। ਸੋ ਇਹ ਹੈਗਾ ਆ ਵੀ ਪੇ ਚੈੱਕ ਸਿਕਿਉਰਿਟੀ ਐਕਟ ਵੀ ਜਿਨ੍ਹਾਂ ਨੇ ਫਰਲੋ ਕੀਤੇ ਆ 20% ਤੋਂ ਵੱਧ ਉਹਨਾਂ ਦਾ ਡਰੋਪ ਹੋਇਆ, ਸੋ ਉਹਨਾਂ ਨੂੰ ਇਹ ਰਾਹਤ ਜਿਹੜੀ ਉਹ ਦਿੱਤੀ ਜਾ ਸਕਦੀ ਆ। ਸੋ ਜਿੱਦਾਂ ਇਸ ਦੇ ਉੱਤੇ ਹੋਰ ਇਨਫੋਰਮੇਸ਼ਨ ਆਊਗੀ ਆਪਾਂ ਦੱਸਾਂਗੇ, ਪਰ ਇਹ ਆ ਵੀ ਇਹ ਅਜੇ ਪਾਸ ਨਹੀਂ ਹੋਇਆ, ਸਿਰਫ ਤੇ ਸਿਰਫ ਇਹਨਾਂ ਦੇ ਦੁਆਰਾ ਇੱਕ ਸਿਫਾਰਿਸ਼ ਹੈਗੀ। ਹਰ ਇੱਕ ਜਾਣਾ ਲੱਗਾ ਹੋਇਆ ਆ
ਵੀ ਜਿਹੜੇ ਬਿਜ਼ਨੈਸਿਸ ਨੂੰ ਤੇ ਲੋਕਾਂ ਨੂੰ ਵੀ ਇਸ ਆਰਥਿਕ ਸੰਕਟ ਤੋਂ ਜਿਹੜਾ ਕਿਤੇ ਨਾ ਕਿਤੇ ਬਚਾਇਆ ਜਾ ਸਕੇ। ਜਿਸ ਤਰ੍ਹਾਂ ਤੁਸੀਂ ਸਟਾਕ ਮਾਰਕੀਟ ਦੀ ਗੱਲ ਕਰ ਰਹੇ ਸੀ, ਇਲੋਨ ਮਸਕ ਜਿਹੜੇ ਆ ਟੈਸਲਾ ਦੇ CEO, ਉਹਨਾਂ ਨੇ ਇੱਕ ਟਵੀਟ ਕੀਤਾ ਵੀ ਜਿਹੜੀ ਸਟਿਲ ਜਿਹੜਾ ਟੈਸਲਾ ਆ ਉਸ ਦਾ ਜਿਹੜਾ ਸਟਾਕ ਆ ਕਾਫੀ ਹਾਈ ਪ੍ਰਾਈਸਡ ਹੈਗਾ ਆ। ਉਸ ਤੋਂ ਬਾਅਦ ਕਹਿੰਦੇ ਵੀ ਜਿਹੜਾ ਸਟਾਕ ਦੀ ਪ੍ਰਾਈਸ ਆ ਉਹ ਲਗਭਗ 11% ਡਾਊਨ ਹੋ ਗਈ, 86.64 ਜਿਹੜੀ ਪੁਆਇੰਟਸ ਆ ਡਾਊਨ ਹੋਈ। ਸੋ ਰਾਈਟ ਨਾਓ ਜਿਹੜਾ ਸਟਾਕ ਆ ਟੈਸਲਾ ਦਾ 695 ਦੇ ਲਾਗੇ ਛਾਗੇ ਜਿਹੜਾ ਚੱਲ ਰਿਹਾ ਹੈਗਾ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਇਸ ਦੇ ਵਿੱਚ ਗੱਲ ਕਰਦੇ ਜਾਈਏ, ਸਿੰਗਾਪੁਰ ਜਿਹੜਾ ਉਹ ਆਖ ਰਿਹਾ ਆ, ਪਹਿਲੋਂ ਇੱਕ ਟਾਈਮ ਦੇ ਉੱਤੇ ਉਸ ਨੂੰ ਮਾਡਲ ਦੇ ਵਜੋਂ ਦੇਖਿਆ ਜਾ ਰਿਹਾ ਸੀ ਵੀ ਕਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਆ ਉਸ ਨੂੰ ਰੋਕਣਾ ਹੈ, ਉਸ ਦੀ ਰੋਕਥਾਮ ਜਿਹੜੀ ਆ ਉਹ ਕਰਨੀ ਆ। ਅਤੇ ਇਸ ਟਾਈਮ ਉਹਨਾਂ ਨੂੰ ਬੜੀ ਮੁਸ਼ਕਿਲ ਆ ਰਹੀ ਆ, ਜਿਹੜੀ ਦੂਜੀ ਲਹਿਰ ਕਰੋਨਾ ਵਾਇਰਸ ਦੀ ਆਈ ਆ ਵੀ ਉਸ ਨੂੰ ਕਿੱਦਾਂ ਰੋਕਿਆ ਜਾਵੇ। ਜਿਹੜੇ ਮਾਈਗਰੈਂਟ ਵਰਕਰ ਨੇ ਉੱਥੇ ਜਿਹੜੇ ਆਏ ਨੇ ਹੋਰ ਪਾਸਿਓਂ ਕੰਮ ਕਰਨ ਦੇ ਲਈ, ਕਹਿੰਦੇ ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਇਸ ਟਾਈਮ ਫੈਲੀ ਹੋਈ ਆ। ਸੋ ਉਹ ਉਸ ਦੇ ਉੱਤੇ ਕਾਬੂ ਪਾਉਣ ਦੀ ਜਿਹੜੀ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਹੇ ਆ, ਪਰ ਕਹਿੰਦੇ ਵੀ ਜਿਹੜੇ ਵੀ ਮਾਈਗਰੈਂਟ ਵਰਕਰ ਉਹ ਰਿਕਵਰ ਹੋ ਰਹੇ ਆ ਉਹਨਾਂ ਨੂੰ ਕਰੂਜ਼ ਸ਼ਿਪਾਂ ਦੇ ਉੱਤੇ ਜਿਹੜਾ ਆ ਸਿੰਗਾਪੁਰ ਦੇ ਦੁਆਰਾ ਉਹ ਰੱਖਿਆ ਜਾ ਰਿਹਾ ਹੈਗਾ ਆ। ਜੀ ਅਗਲੀ ਖਬਰ ਜਿਹੜੀ UK ਤੋਂ ਆ ਰਹੀ ਹੈ, UK ਦੇ ਜਿਹੜੇ ਡਾਕਟਰਸ ਆ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਤੋਂ ਖਰੀਦੇ ਹੋਏ ਜਿਹੜੇ ਵੈਂਟੀਲੇਟਰਸ ਆ ਉਹ ਕਰੋਨਾ ਵਾਇਰਸ ਦੇ ਪੇਸ਼ੈਂਟਸ ਨੂੰ ਮਾਰ ਰਹੇ ਹੈਗੇ ਆ। ਇੱਕ ਰਿਪੋਰਟ ਦੇ ਮੁਤਾਬਕ ਕਹਿੰਦੇ 250 ਦੇ ਕਰੀਬ UK ਨੇ ਜਿਹੜੇ ਆ ਵੈਂਟੀਲੇਟਰਸ ਚਾਈਨਾ ਤੋਂ ਖਰੀਦੇ ਸੀ, ਅਤੇ ਜਦੋਂ ਹੁਣ ਪੂਰੀ ਇਨਵੈਸਟੀਗੇਸ਼ਨ ਹੋਈ ਆ ਜਿਹੜੇ ਪੇਸ਼ੈਂਟਸ ਦੇ ਉੱਤੇ ਯੂਜ਼ ਕੀਤੇ ਗਏ ਆ, ਅਤੇ ਡਾਕਟਰਸ ਨੇ ਇਹ ਜਿਹੜਾ ਰਿਜ਼ਲਟ ਕੱਢਿਆ ਵੀ ਕਾਫੀ ਵੱਡੀ ਸਿਗਨੀਫਿਕੈਂਟ ਪੇਸ਼ੈਂਟ ਹਾਰਮ ਕਰਦੇ ਹੈਗੇ ਆ, ਕਹਿੰਦੇ ਇਨਕਲੂਡਿੰਗ ਉਹਨਾਂ ਦੇ ਨਾਲ ਮੌਤ ਹੁੰਦੀ ਹੈਗੀ ਆ। ਸੋ ਇਹ ਵੈਂਟੀਲੇਟਰਸ ਦਾ ਨਾਮ ਉਹਨਾਂ ਨੇ ਸ਼ੰਗਰੀਲਾ 510 ਮਾਡਲ ਦੱਸਿਆ ਆ, ਅਤੇ ਵੇਜਿੰਗ ਏਓਨਮੈਡ ਕੰਪਨੀ ਜਿਹੜੀ ਆ ਉਹ ਇਸ ਨੂੰ ਬਣਾ ਰਹੀ ਹੈਗੀ ਆ। ਜੀ ਜੀ। ਅਤੇ ਅਗਲੀ ਜਿਹੜੀ ਗੱਲ ਕਰੀਏ, ਯੂਰਪੀਅਨ ਸੰਘ ਦੀ ਪ੍ਰੈਜ਼ੀਡੈਂਟ ਅਰਸਲਾ ਵੌਨ ਡਰ ਲੇਅਨ, ਉਹਨਾਂ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਵੀ ਇਹ ਜਿਹੜਾ ਨੋਵਲ ਕਰੋਨਾ ਵਾਇਰਸ ਕੋਵਿਡ-19 ਆ, ਕਿੱਥੋਂ ਇਸ ਦੀ ਸ਼ੁਰੂਆਤ ਹੋਈ ਆ, ਉਸ ਦਾ ਰਹੱਸ ਜਿਹੜਾ ਆ ਉਸ ਨੂੰ ਜਾਂਚ ਦੇ ਜ਼ਰੀਏ ਪਤਾ ਕੀਤਾ ਜਾਵੇ। ਸੋ ਉਹਨਾਂ ਨੇ ਯੂਰਪੀਅਨ ਸੰਘ ਦੀ ਜਿਹੜੀ ਆ ਉਹ ਆਖਿਆ ਆ ਵੀ ਜਿਹੜੇ ਚਾਈਨੀਜ਼ ਅਫੀਸ਼ੀਅਲ ਉਸ ਦਾ ਅਪੋਜ਼ ਕਰ ਰਹੇ ਆ ਵੀ ਉਸ ਨੂੰ ਜਿਹੜਾ ਉਸ ਦੇ ਵਿੱਚ ਸਮਰਥਨ ਉਹਨਾਂ ਨੂੰ ਦੇਣਾ ਚਾਹੀਦਾ ਆ। ਉਹਨਾਂ ਨੇ ਆਖਿਆ ਵੀ ਜੇ ਚਾਈਨਾ ਯੂਰਪੀਅਨ ਸੰਘ ਦੇ ਨਾਲ ਮਿਲ ਕੇ ਇਹ ਕੰਮ ਕਰਨਾ ਚਾਹੇ ਇਸ ਦੀ ਇਨਵੈਸਟੀਗੇਸ਼ਨ ਕਰਨ ਦੇ ਲਈ, ਅਸੀਂ ਉਹ ਜਿਹੜਾ ਆ ਸਾਥ ਦੇਣ ਦੇ ਲਈ ਜਿਹੜੇ ਆ ਉਹ ਆਪਾਂ ਹੈਗੇ ਆ, ਨਾਲ ਉਹਨਾਂ ਦੇ ਦੇਵਾਂਗੇ। ਉੱਧਰ ਇਸ ਚੀਜ਼ ਨੂੰ ਲੈ ਕੇ ਕਹਿੰਦੇ ਆ ਵੀ ਇਹ ਵੀ ਹੁਣ ਚਿੰਤਾ ਬਣੀ ਪਈ ਆ ਵੀ ਜੀ ਇੱਕ ਕਰੋਨਾ ਵਾਇਰਸ ਕੋਵਿਡ-19 ਆਇਆ ਜਿਸ ਨੇ ਪੂਰੇ ਮੁਲਕਾਂ ਨੂੰ ਜਿਹੜਾ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ, ਵੀ ਨੈਕਸਟ ਵਾਇਰਸ ਪਤਾ ਨਹੀਂ ਕਿੱਥੋਂ ਅਤੇ ਕਿੱਦਾਂ ਜਿਹੜਾ ਉਹ ਸਟਾਰਟ ਹੋ ਜਾਊਗਾ ਅਤੇ ਉਦੋਂ ਜਿਹੜਾ ਉਹ ਆਪਾਂ ਕੀ ਕਰਾਂਗੇ। ਸੋ ਕਹਿੰਦੇ ਵੀ ਇਸ ਦੀ ਜਾਂਚ ਕਰਨੀ ਇਹ ਚੀਜ਼ ਜ਼ਰੂਰੀ ਹੈਗੀ ਆ। ਚਾਈਨਾ ਨੇ ਇਸ ਟਾਈਮ ਤਕਰੀਬਨ ਸਾਰੇ ਹੀ ਰਸਤੇ ਜਿਹੜੇ ਉਹ ਬੰਦ ਕਰ ਰਹੇ ਨੇ ਵੀ ਇਹ ਜਾਂਚ ਕਰਨ ਦੇ ਲਈ ਵੀ ਇਹ ਜਿਹੜਾ ਕਰੋਨਾ ਵਾਇਰਸ ਵੂਹਾਨ ਦੇ ਵਿੱਚ ਜਿਸ ਦਾ ਐਪੀ ਸੈਂਟਰ ਸੀ ਵਿਸ਼ਵ ਦੇ ਵਿੱਚ, ਜਿਹੜਾ ਬਾਅਦ ਦੇ ਵਿੱਚ ਸਾਰੇ ਮੁਲਕਾਂ ਦੇ ਵਿੱਚ ਫੈਲ ਗਿਆ, ਵੀ ਉਸ ਦੀ ਜਾਂਚ ਕਰਨ ਦੇ ਲਈ ਕਿਸੇ ਵੀ ਤਰੀਕੇ ਦਾ ਉਹ ਸਾਥ ਆ ਉਹ ਨਹੀਂ ਦੇ ਰਹੇ ਹੈਗੇ। ਅਗਲੀ ਖਬਰ ਜਿਹੜੀ ਬੇ ਏਰੀਆ ਤੋਂ ਆ ਰਹੀ ਆ, ਸਾਡੇ ਬੇ ਏਰੀਆ ਦਾ ਜਿਹੜਾ ਕਾਂਗਰਸਮੈਨ ਆ ਰੋ ਖੰਨਾ, ਉਸ ਨੇ ਜਿਹੜਾ ਆ US ਕਾਂਗਰਸ ਦੇ ਵਿੱਚ ਇੱਕ ਲੈਟਰ ਲਿਖਿਆ ਹੈਗਾ ਜਿਹਦੇ ਮੁਤਾਬਕ ਉਹ ਕਹਿੰਦੇ ਆ ਵੀ ਅਫਗਾਨਿਸਤਾਨ ਦੇ ਸਿੱਖਾਂ ਅਤੇ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੂੰ ਜਿਹੜਾ ਆ ਇੱਥੇ ਪੋਲੀਟੀਕਲ ਅਸਾਈਲਮ ਦਿੱਤਾ ਜਾਵੇ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਹਫ਼ਤੇ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਉੱਥੇ ਦੇ ਜਿਹੜੇ ਕੁਛ ਅੱਤਵਾਦੀ ਬੰਦੇ ਸੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਪਾਠ ਪੂਜਾ ਕਰ ਰਹੇ ਸੀ ਆਪਣੇ ਸਿੱਖ ਵੀਰ, ਉਹਨਾਂ ਦੇ ਉੱਤੇ ਬੰਬਾਂ ਨਾਲ ਅਟੈਕ ਕਰ ਦਿੱਤਾ ਸੀ। 30 ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਗਏ ਸੀ। ਸੋ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਕਾਫੀ ਜਿਹੜਾ ਆ ਇਹ ਇਸ਼ੂ ਉੱਠਿਆ, ਕੈਨੇਡਾ ਦੇ ਵਿੱਚ ਵੀ ਬਹੁਤ ਉੱਠਿਆ, ਅਤੇ USA ਦੇ ਵਿੱਚ ਜਿਹੜੇ ਹੁਣ ਕਾਂਗਰਸਮੈਨ ਬੇ ਏਰੀਆ ਕੈਲੀਫੋਰਨੀਆ ਤੋਂ ਆ ਰੋ ਖੰਨਾ, ਉਹਨਾਂ ਨੇ ਅਪ੍ਰੈਲ 18 ਨੂੰ ਜਿਹੜਾ ਇਹ ਲੈਟਰ ਲਿਖਿਆ ਹੈਗਾ ਜਿਹੜਾ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੂੰ, ਅਤੇ ਉਹ ਕਹਿੰਦੇ ਆ ਵੀ ਜਿਹੜਾ US ਨੇ ਇੱਕ 18,000 ਰਿਫਿਊਜੀ ਸੈਟਲ ਕਰਨ ਦਾ ਇੱਕ ਇਸ ਫਿਸਕਲ ਈਅਰ ਦੇ ਵਿੱਚ ਜਿਹੜਾ ਇੱਕ ਅਨਾਊਂਸਮੈਂਟ ਕੀਤੀ ਸੀ, ਉਹਦੇ ਵਿੱਚੋਂ 5,000 ਜਿਹੜੇ ਆ ਉਹ ਲੋਕ ਇੱਦਾਂ ਦੇ ਆ ਜਿਨ੍ਹਾਂ ਨੂੰ ਆਪਣੇ ਧਰਮ ਕਰਕੇ ਕਿਤੇ ਨਾ ਕਿਤੇ ਤੰਗ ਕੀਤਾ ਜਾਂਦਾ ਆ। ਸੋ ਉਸ ਦੇ ਅੰਡਰ ਅਫਗਾਨਿਸਤਾਨ ਤੋਂ ਜਿਹੜੇ ਸਿੱਖ ਹੈਗੇ ਆ ਅਤੇ ਹੋਰ ਜਿਹੜੇ ਹਿੰਦੂ ਹੈਗੇ ਆ ਉਹਨਾਂ ਨੂੰ ਇੱਥੇ ਪੋਲੀਟੀਕਲ ਅਸਾਈਲਮ ਦਿੱਤਾ ਜਾਵੇ।
ਜੀ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਜੀ, ਜਿਹੜਾ ਬਿਲਕੁਲ। ਤੇ ਜਾਂਦੇ ਜਾਂਦੇ ਆਪਾਂ ਜ਼ਰੂਰ ਦੱਸਦੇ ਜੀ, ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਨੇ ਅਨਾਉਂਸ ਕੀਤਾ ਸੀ ਵੀ ਮੈਂ ਜਿਹੜੇ ਅਨਡਾਕੂਮੈਂਟਡ ਲੋਕ ਆ, ਜਿਨ੍ਹਾਂ ਦੇ ਕੋਲ ਲੀਗਲ ਸਟੇਟਸ ਨਹੀਂ ਹੈਗਾ, ਉਹਨਾਂ ਨੂੰ ਵੀ ਆਪਾਂ ਫਾਈਨੈਂਸ਼ੀਅਲੀ ਸਪੋਰਟ ਕਰਾਂਗੇ। ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਫਾਈਨੈਂਸ਼ੀਅਲ ਸਪੋਰਟ ਕਰਨਗੀਆਂ। ਜੀ, ਤੇ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ